अस्सलाम वालेकुम। लो जी, हुण तुसीं सोच रहे होवोगे कि इमाम साहब जिहड़े ने ਇਹ ਕੋਈ ਦਰਸ ਦੇਣ ਆਏ ਨੇ। ਨਹੀਂ, ਇਹ ਜੀ ਕੋਈ ਗੱਲ ਨਹੀਂ। ਮੈਂ ਦਰਸ ਦੇਣ ਕੋਈ ਨਹੀਂ ਆਇਆ। ਤੇ ਤੁਸੀਂ ਕਹੋਗੇ ਕਿ ਚਲੋ ਕੋਈ ਆਪਣਾ ਅਜ਼ਾਨ ਦੇਣ ਆਏ ਹੋਣੇ। ਨਹੀਂ ਨਹੀਂ, ਇੱਦਾਂ ਦੀ ਗੱਲ ਨਹੀਂ ਭਾਅ ਜੀ। ਅਜ਼ਾਨ ਉੱਥੇ ਦਿੱਤੀ ਜਾਂਦੀ ਹੈ ਜਿੱਥੇ ਕੋਈ ਲੋਕੀ ਜਾਗਦੇ ਹੋਣ। ਅੱਜ ਜਿੱਥੇ 25 ਕਰੋੜ ਕੀੜੇ ਮਕੌੜੇ ਹਸ਼ਰਾਤੁਲ ਅਰਜ਼ ਸੁੱਤੇ ਮਰੇ ਪਏ, ਉੱਥੇ ਜਿੰਨੀ ਮਰਜ਼ੀ ਅਜ਼ਾਨ ਦੇਈ ਜਾਓ ਤੁਸੀਂ। ਇਹ ਨਹੀਂ ਜਾਗਣ ਵਾਲੇ। ਦੇਈ ਚੁੱਕੇ ਹਾਂ ਅਜ਼ਾਨ, ਦੇ ਥੱਕ ਗਏ ਹਾਂ ਜਨਾਬ। ਕੋਈ ਨਹੀਂ, ਸੁੱਤੇ ਨੇ, ਸੁੱਤੇ ਰਹਿਣ। ਉਹ ਇੱਕ ਬੰਦਾ ਅਜ਼ਾਨ ਦਿੰਦਾ ਦਿੰਦਾ ਜੇਲ੍ਹ 'ਚ ਚਲਾ ਗਿਆ। ਹਾਂਜੀ, ਔਰ ਅੱਜ ਉੱਥੇ ਦੇਖੋ ਕਿਸ ਹਾਲਤ ਦੇ ਵਿੱਚ ਆ ਕਿ ਇੰਨਾ ਜ਼ੁਲਮ, ਇੰਨਾ ਜ਼ਬਰ ਉਹਦੇ 'ਤੇ ਹੋ ਰਿਹਾ। ਲੇਕਿਨ ਉਹੀ ਕੌਮ ਜਿਹਨੂੰ ਉਹ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਜ਼ਾਨ ਦੇ ਕੇ, ਉਹ ਅੱਜ ਵੀ ਸੁੱਤੀ ਪਈ ਆ, ਲੰਮੀ ਪਈ ਹੋਈ ਆ, ਡਰੀ ਪਈ ਆ। ਤਾਂ ਮੈਨੂੰ ਕੀ ਲੋੜ ਆ ਮੈਂ ਆ ਕੇ ਜਿਹੜਾ ਨਾ ਉੱਥੇ ਅਜ਼ਾਨ ਦਿਆਂ? ਇਹੋ ਜਿਹੀ ਕੋਈ ਗੱਲ ਨਹੀਂ। ਅਜ਼ਾਨ ਮਸਜਿਦ ਦੇ ਵਿੱਚ ਦੇਣੀ ਚਾਹੀਦੀ ਹੈ। ਉੱਥੇ ਮੈਂ ਵੈਸੇ ਹੀ ਮੈਂ ਕਿਹਾ ਚਲੋ ਯਾਰ ਥੋੜ੍ਹਾ ਜਿਹਾ ਚੇਂਜ ਹੋਣਾ ਚਾਹੀਦਾ। ਰੋਜ਼ ਇੱਕੋ ਹੀ ਟੋਪੀ 'ਚ ਪਾ ਕੇ ਆ ਜਾਈਦਾ। ਚਲੋ ਅੱਜ ਜ਼ਰਾ ਹਿਸਾਬ ਤਾਂ ਇੱਦਾਂ ਦਾ ਲਾਉਣ ਵਾਲੇ। ਅੱਜ ਮੈਂ ਤੁਹਾਨੂੰ ਸੁਣਾਉਣੀ ਆ ਕਹਾਣੀ। ਹਾਂਜੀ, ਹੁਣ ਤੁਸੀਂ ਕਹੋਗੇ ਯਾਰ ਆਹ ਕਿਹੜੀ ਨਵੀਂ ਕਹਾਣੀ। ਆਹ ਕਹਾਣੀ ਹੈ ਜਨਾਬ ਗੈਰ ਸਿਆਸੀ ਕਿਸਮ ਦੀ। ਇਸ ਕਹਾਣੀ ਦਾ ਨਾ ਕਿਸੇ ਸ਼ਖਸੀਅਤ ਨਾਲ ਤਾਲੁਕ ਆ, ਨਾ ਕਿਸੇ ਸਿਆਸੀ ਸ਼ਖਸੀਅਤ, ਨਾ ਕਿਸੇ ਅਸਕਰੀ ਸ਼ਖਸੀਅਤ, ਅਤੇ ਨਾ ਹੀ ਕਿਸੇ ਇਦਾਰੇ, ਅਤੇ ਨਾ ਹੀ ਕਿਸੇ ਮੇਰਾ ਮਤਲਬ ਮੁਲਕ ਨਾਲ। ਚਲੋ ਮੁਲਕ ਨਾਲ ਤਾਂ ਤਾਲੁਕ ਕਹਿ ਲਓ ਤੁਸੀਂ, ਹੋਰ ਕੋਈ ਤਾਲੁਕ ਕਿਸੇ ਦਾ ਹੈ ਨੀਗਾ। ਅਤੇ ਕਹਾਣੀ ਹੈ ਜਨਾਬ ਹਰਾਮ ਦੇ ਛੁੰਡ ਦੀ। ਜੀ ਹੁਣ ਤੁਸੀਂ ਕਹੋਗੇ ਯਾਰ ਹਰਾਮ ਦਾ ਛੁੰਡ ਕਿਹੜਾ? ਉਹ ਇੱਦਾਂ ਗੱਲ ਕਿ ਜਨਾਬ ਮੈਂ ਨਿੱਕਾ ਹੁੰਦਾ ਆਪਣੀ ਨਾਨੀ ਦੇ ਘਰ ਜਾਂਦਾ ਸੀ, ਅਤੇ ਨਾਨੀ ਮੈਨੂੰ ਜਿਹੜਾ ਨਾ ਉਹ ਕਹਾਣੀ ਸੁਣਾਉਂਦੀ ਸੀ ਹਰਾਮ ਦੇ ਛੁੰਡ ਦੀ। ਉਹ ਬੜੀ ਮਜ਼ਾਹੀਆ ਵੀ ਸੀ ਕਹਾਣੀ, ਅਤੇ ਬੜੇ ਤਜੱਸਸ ਵੀ ਪੈਦਾ ਕਰਨ ਵਾਲੀ। ਉਹ ਹਰਾਮ ਦਾ ਛੁੰਡ ਜਿਹੜਾ ਬੜਾ ਵੱਡਾ ਉਹ ਹਰਾਮ ਦਾ ਸੀਗਾ। ਲਿਟਰਲੀ ਵਾਕਿਆ ਨੂੰ ਹਰਾਮ ਦਾ ਛੁੰਡ ਕਿਹਾ ਜਾਂਦਾ ਸੀਗਾ। ਅਤੇ ਉਹ ਮੈਂ ਉਹ ਕਹਾਣੀ ਸੁਣਦਾ ਸੀ, ਅਤੇ ਸੁਣ ਕੇ ਮੈਂ ਬੜਾ ਜਿਹੜਾ ਨਾ ਮਹਿਜ਼ੂਜ਼ ਵੀ ਹੁੰਦਾ ਸੀਗਾ, ਅਤੇ ਨਾਲੇ ਬਹੁਤ ਸਾਰੀਆਂ ਸੋਚਾਂ ਵੀ ਪੈਦਾ ਹੁੰਦੀਆਂ ਸੀਗੀਆਂ ਜ਼ਿਹਨ 'ਚ ਕਿ ਯਾਰ ਇਹ ਹਰਾਮ ਦਾ ਛੁੰਡ ਕਿਸ ਤਰ੍ਹਾਂ ਕਿਸ ਕਿਸਮ ਦਾ ਹੋਏਗਾ। ਉੱਥੇ ਇੱਕ ਬਜ਼ੁਰਗ ਵੀ ਸੀ, ਨੇਕ ਬੜੇ ਬਜ਼ੁਰਗ ਸੀ ਸਾਡੇ ਇਲਾਕੇ ਦੇ ਹੀ, ਸ਼ਾਹ ਸਾਹਿਬ। ਅਤੇ ਮੈਂ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਪੁੱਛਦਾ ਸੀਗਾ, ਜਿੱਦਾਂ ਬੱਚੇ ਹੁੰਦੇ ਜਾ ਕੇ ਤਜੱਸਸ ਹੁੰਦਾ ਕਿ ਸ਼ਾਹ ਜੀ ਆ ਆਪਣਾ ਇਹ ਜਿਹੜੇ ਹਰਾਮ ਦਾ ਛੁੰਡ ਆ ਇਹ ਕਿਹੋ ਜਿਹਾ ਹੁੰਦਾ? ਸ਼ਾਹ ਜੀ ਪਹੁੰਚੇ, ਬਜ਼ੁਰਗ ਸੀਗੇ। ਉਹਨਾਂ ਨੇ ਕਿਹਾ ਕਿ ਪੁੱਤਰ ਤੈਨੂੰ ਹਜੇ ਨਹੀਂ ਪਤਾ ਲੱਗਣਾ, ਮੈਂ ਤੈਨੂੰ ਜਿੰਨਾ ਮਰਜ਼ੀ ਸਮਝਾ ਦਿਆਂ ਤੈਨੂੰ ਨਹੀਂ ਸਮਝ ਲੱਗਣੀ। ਉਹ ਹਰਾਮ ਦਾ ਛੁੰਡ ਜਿੱਦਣ ਤੇਰੇ ਸਾਹਮਣੇ ਆਏਗਾ, ਹਾਂ ਤੈਨੂੰ ਮੇਰੀ ਗੱਲ ਯਾਦ ਆ ਜਾਏਗੀ, ਅਤੇ ਮੈਂ ਆਪ ਆ ਕੇ ਤੈਨੂੰ ਦੱਸਾਂਗਾ ਵੀ। ਮੈਂ ਕਿਹਾ ਅੱਛਾ ਲੋ, ਇਹਦਾ ਮਤਲਬ ਇੰਤਜ਼ਾਰ। ਬਾਬਾ ਜੀ, ਸ਼ਾਹ ਜੀ ਬਾਬਾ ਜੀ ਸੀ ਉਹ ਵੀ, ਮੇਰੇ ਬਾਬਾ ਜੀ ਨਹੀਂ। ਅਤੇ ਉਹ ਜਨਾਬ ਕਹਿੰਦੇ ਕਿ ਇੰਤਜ਼ਾਰ ਕਰ। ਸ਼ਾਹ ਸਾਹਿਬ ਨੇ ਕਿਹਾ ਕਿ ਇਹ ਤੈਨੂੰ ਆਪ ਹੀ ਪਤਾ ਲੱਗ ਜਾਏਗਾ। ਉਹ ਖੈਰ ਵਕਤ ਗੁਜ਼ਰਦਾ ਗਿਆ, ਉਹ ਮੈਂ ਕਹਾਣੀ ਵੀ ਭੁੱਲ ਭੱਲ ਗਿਆ, ਅਤੇ ਬਸ ਇੰਨਾ ਕੁ ਯਾਦ ਰਿਹਾ ਮੈਨੂੰ ਕਿ ਹਰਾਮ ਦਾ ਛੁੰਡ ਜਿਹੜਾ ਨਾ ਬੜਾ ਵੱਡਾ ਹਰਾਮ ਦਾ ਸੀਗਾ। ਉਹ ਕਿੱਦਾਂ ਦਾ ਹੁੰਦਾ? ਉਹ ਫਿਰ ਜਦੋਂ ਮੇਰਾ ਮਤਲਬ ਹੈ ਕਿ ਜਨਰਲ ਬਾਜਵਾ ਜਿਹੜਾ, ਹਾਂ ਇਹ ਜਦੋਂ ਰੁਖਸਤ ਹੋਇਆ ਅਤੇ ਨਵੀਂ ਜਿਹੜੀ ਤਾਇਨਾਤੀ ਹੋਈ ਆ, ਅਤੇ ਉਦੋਂ ਮੈਂ ਰਾਤ ਨੂੰ ਇੱਕ ਵਾਰੀ ਸੁੱਤਾ। ਜਨਰਲ ਆਸਮ ਦੀ ਤਾਇਨਾਤੀ ਹੋਈ, ਉਹ ਮੈਂ ਰਾਤ ਨੂੰ ਸੁੱਤਾ। ਉਹ ਉਸੇ ਰਾਤ ਹੀ ਉਹ ਸ਼ਾਹ ਸਾਹਿਬ ਜੀ ਗੁਜ਼ਰ ਗਏ ਹੁਣ, ਤੇ ਉਹ ਮੇਰੇ ਖਾਬ 'ਚ ਆਏ। ਫਿਰ ਉਹ ਕਹਿਣ ਲੱਗੇ ਕਿ ਪੁੱਤਰ ਆ ਹਰਾਮ ਦਾ ਛੁੰਡ ਇਹ ਉਹ ਹਾਂ ਜਿਹਦੀ ਤੂੰ ਕਹਾਣੀ ਸੁਣਦਾ ਹੁੰਦਾ ਸੀ, ਜਿਹਦੇ ਬਾਰੇ ਪੁੱਛਦਾ ਹੁੰਦਾ ਸੀ ਕਿ ਹਰਾਮ ਦਾ ਛੁੰਡ ਕਿੱਦਾਂ ਦਾ। ਉਹ ਮੈਂ ਕਿਹਾ ਓਏ ਹੋਏ ਹੋਏ ਹੁਣ ਸਮਝ ਲੱਗ ਗਈ ਮੈਨੂੰ ਹਰਾਮ ਦਾ ਛੁੰਡ ਕਿੱਦਾਂ ਦਾ ਹੁੰਦਾ। ਉਹ ਹਰਾਮ ਦੇ ਛੁੰਡ ਦਾ ਮਤਲਬ ਇਹ ਹੁੰਦਾ ਕਿ ਵੀ ਜਿਹਦੇ ਕੋਲ ਸਾਰੇ ਤੰਗ ਹੋਣ, ਉਹ ਐਸਾ ਹਰਾਮ ਦਾ ਛੁੰਡ ਸੀ। ਮੈਂ ਇਹ ਤਾਂ ਮੈਂ ਵੈਸੇ ਤੁਹਾਨੂੰ ਇੱਕ ਵਾਕਿਆ ਸੁਣਾਇਆ, ਸੱਚਾ ਵਾਕਿਆ ਸੁਣਾਤਾ ਤੁਹਾਨੂੰ ਮੈਂ। ਹਾਂ ਹੁਣ ਤੁਸੀਂ ਕਹੋਗੇ ਕਿ ਸ਼ਾਹ ਸਾਹਿਬ ਜਿਹੜੇ ਖਾਬ 'ਚ ਆਏ ਉਹ ਵੀ ਸੱਚਾ ਵਾਕਿਆ ਸੀ। ਤਕਰੀਬਨ ਤੁਸੀਂ ਕਹਿ ਲਓ ਮਿਕਸ ਕਰਕੇ। ਇਹ ਹੋਰ ਚੀਜ਼ ਹੈ ਜਿਹੜੀ ਮੈਂ ਵਾਕਿਆ ਸੁਣਾਇਆ, ਲੇਕਿਨ ਅਸਲ ਕਹਾਣੀ ਹੋਰ ਆ। ਉਹਦਾ ਤਾਲੁਕ ਕਿਸੇ ਸਿਆਸੀ ਅਸਕਰੀ ਸ਼ਖਸੀਅਤ ਨਾਲ ਨਹੀਂ ਹੈ। ਉਹ ਵੈਸੇ ਇੱਕ ਕਹਾਣੀ ਆ ਜਿਹੜੀ ਮੇਰੀ ਨਾਨੀ ਮੈਨੂੰ ਸੁਣਾਉਂਦੀ ਹੁੰਦੀ ਸੀ। ਹਾਂ, ਅਤੇ ਉਹ ਜਨਾਬ ਹਰਾਮ ਦਾ ਛੁੰਡ ਜਿਹੜਾ ਉਹ ਇੰਨਾ ਹਰਾਮ ਦਾ ਹੁੰਦਾ ਸੀ, ਐਡਾ ਵੱਡਾ ਹਰਾਮ ਦਾ ਹੁੰਦਾ ਸੀ ਕਿ ਉਹਦੇ ਆਪਣੇ ਘਰ ਵਾਲੇ ਉਹਦੇ ਕੋਲ ਤੰਗ ਹੁੰਦੇ ਸੀ। ਹੁਣ ਉਹ ਜਦੋਂ ਦਾ ਉਹ ਜੰਮਿਆ ਅਤੇ ਜਦੋਂ ਦਾ ਉਹ ਮੇਰਾ ਮਤਲਬ ਥੋੜ੍ਹਾ ਜਿਹਾ ਬੜਾ ਹੋਇਆ, ਮੁੰਡਾ ਬਣਿਆ, ਉਹ ਪਹਿਲੇ ਤਾਂ ਆਪਣੇ ਘਰਦਿਆਂ ਨੂੰ ਤੰਗ ਕਰਦਾ ਸੀਗਾ। ਉਹਦੇ ਬਾਅਦ ਜਨਾਬ ਉਹ ਆਪਣੇ ਮਹੱਲੇਦਾਰਾਂ ਨੂੰ ਉਹ ਅਜ਼ਾਬ ਬਣਾਈ ਰੱਖਦਾ ਸੀਗਾ। ਉਹ ਇੰਨੀਆਂ ਸ਼ਰਾਰਤਾਂ ਔਰ ਇੰਨੀਆਂ ਹਰਾਮ ਜ਼ਿੰਦਗੀਆਂ ਕਰਦਾ ਸੀਗਾ ਉਹ, ਜਿਹਦੀ ਇੰਤਹਾ ਨਹੀਂ ਸੀਗੀ। ਫਿਰ ਉਹ ਜਨਾਬ ਉਹਦੇ ਘਰ ਦੇ ਵੀ ਤੰਗ, ਉਹਦੇ ਘਰ ਦੇ ਕਹਿਣ ਲੱਗੇ ਯਾਰ ਇਹਦਾ ਕੀ ਕਰੀਏ ਇਸ ਹਰਾਮ ਦੇ ਛੁੰਡ ਦਾ, ਐਡਾ ਵੱਡਾ ਹਰਾਮ ਦਾ ਅਸੀਂ ਜੰਮ ਲਿਆ, ਇਹਨੂੰ ਕਿੱਥੇ ਭੇਜੀ।
ਉਹ ਫਿਰ ਉਹਨਾਂ ਨੇ ਕਿਸੇ ਨੂੰ ਉਹਨਾਂ ਨੂੰ ਮਸ਼ਵਰਾ ਦਿੱਤਾ ਕਿ ਭਈ ਇਹਨੂੰ ਕਿਤੇ ਬੋਰਡਿੰਗ ਸਕੂਲ ਭੇਜ ਦਿਓ। ਹਾਂ, ਉਦੋਂ ਵੀ ਬੋਰਡਿੰਗ ਸਕੂਲ ਹੁੰਦੇ ਸੀਗੇ। ਉਹ ਕਹਿਣ ਲੱਗੇ ਯਾਰ ਕਿੱਥੇ ਭੇਜੀਏ? ਉਹ ਕਹਿਣ ਲੱਗੇ ਯਾਰ ਚੌਕੀਦਾਰਾਂ ਦਾ ਇੱਕ ਜਿਹੜਾ ਨਾ ਬੋਰਡਿੰਗ ਸਕੂਲ ਆ, ਇਹ ਹਰਾਮ ਦਾ ਝੁੰਡ ਜਿਹੜਾ ਨਾ ਉੱਥੇ ਭੇਜ ਦਿਓ, ਉੱਥੇ ਖੱਪ ਜਾਏਗਾ, ਉੱਥੇ ਹੋ ਸਕਦਾ ਕਿ ਤਰੱਕੀ ਵੀ ਕਰ ਜਾਏ, ਕਿਉਂਕਿ ਉੱਥੇ ਇੱਦਾਂ ਦੇ ਹਰਾਮ ਦੇ ਝੁੰਡ ਜਿਹੜੇ ਭਰੇ ਪਏ। ਚੌਕੀਦਾਰਾਂ ਦੀ ਗੱਲ, ਚੌਕੀਦਾਰ ਨੇ ਕੋਈ ਅਕੈਡਮੀ ਬਣਾਈ ਹੋਈ ਸੀ ਆਪਣੀ, ਅਤੇ ਉਹ ਜਿਹੜਾ ਨਾ ਸੀ, ਅਤੇ ਉਹ ਫਿਰ ਹਰਾਮ ਦੇ ਝੁੰਡ ਨੂੰ ਜਨਾਬ ਉੱਥੇ ਲੈ ਕੇ ਗਏ। ਉਹਨਾਂ ਨੇ ਕਿਹਾ ਕਿ ਜੀ ਇਹ ਹਰਾਮ ਦਾ ਝੁੰਡ ਆ, ਅਸੀਂ ਤੰਗ ਇਹ ਹਰਾਮ ਦੇ ਝੁੰਡ ਨੂੰ ਭਰਤੀ ਕਰ ਲਓ। ਹਾਂ, ਉਹਨਾਂ ਨੇ ਦੇਖਿਆ, ਉਹ ਕਹਿੰਦੇ ਅੱਲਾ ਦੱਸੋ ਇਹ ਤਾਂ ਸਾਡੇ 'ਚ ਹੀ, ਉਹ ਵੀ ਸਾਰੇ ਹਰਾਮ ਦੇ ਸਨ। ਉਹ ਹਰਾਮਦਿਆਂ ਨੇ ਹਰਾਮਦੇ ਨੂੰ ਦੇਖਿਆ ਅਤੇ ਉਹ ਕਹਿਣ ਲੱਗੇ ਗਿਆ ਤੇ ਹਰਾਮ ਦਾ ਝੁੰਡ ਤੇ ਆਪਣੇ ਹੀ ਆ। ਉਹ ਕਹਿੰਦੇ ਚਲੋ ਇਹ ਹਰਾਮ ਦਾ ਝੁੰਡ ਇੱਥੇ ਸਾਡੇ ਕੋਲ ਛੱਡ ਜਾਓ। ਹਾਂ, ਇਹ ਸਾਡੇ ਕੰਮ ਦਾ, ਤੁਹਾਡੇ ਕਿਸੇ ਕੰਮ ਦਾ ਨਹੀਂ ਗਾ, ਕਿਉਂਕਿ ਉਹ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਫਿਊਚਰ। ਹਾਂ, ਉਹ ਵੀ ਬੜੇ ਪਹੁੰਚੇ ਹੋਏ ਚੌਕੀਦਾਰ ਸੀ। ਉਹਨਾਂ ਨੂੰ ਸਮਝ ਆ ਰਹੀ ਸੀ ਕਿ ਇੱਕ ਦਿਨ ਐਸਾ ਆਏਗਾ ਕਿ ਹਰਾਮ ਦਾ ਝੁੰਡ ਜਿਹਨੇ ਆਪਣੇ ਘਰਦਿਆਂ ਨੂੰ ਦੁਖੀ ਕਰਤਾ, ਜਿਹਨੇ ਆਪਣੇ ਮਹੱਲੇਦਾਰਾਂ ਨੂੰ ਦੁਖੀ ਕਰਤਾ, ਉਹ ਵੱਡਾ ਹੋਇਆ। ਉਹਦੇ ਕੋਲ ਹੁਣ ਜਿਹੜੀ ਨਾ ਪੂਰਾ ਜਿਹੜਾ ਮੁਲਕ ਉਹ ਵੀ ਤੰਗ ਹੋਊਗਾ ਇਹਦੇ ਕੋਲ, ਅਤੇ ਪੂਰੀ ਦੁਨੀਆ ਵੀ ਇਸ ਹਰਾਮ ਦੇ ਝੁੰਡ ਕੋਲ ਤੰਗ ਹੋਊ। ਫਿਊਚਰ ਦੇਖ ਰਹੇ ਸੀਗੇ। ਉਹਨਾਂ ਨੇ ਕਿਹਾ ਉਹ ਜਨਾਬ ਹਰਾਮ ਦੇ ਝੁੰਡ ਨੂੰ ਉਹਦੇ ਮਾਂ ਪਿਓ ਨੇ ਉੱਥੇ ਭਰਤੀ ਕਰਾਇਆ ਅਤੇ ਆਪ ਚਲੇ ਗਏ। ਹੁਣ ਉਹ ਹਰਾਮ ਦਾ ਝੁੰਡ ਉੱਥੇ ਵੀ ਉਹਨੇ ਅਸੀਂ ਬਰਬਾਦੀ ਫੇਰੀ ਆ, ਹਾਂ, ਤਬਾਹੀ ਫੇਰੀ ਆ। ਉਹ ਜਿੰਨੀਆਂ ਤਬਾਹੀ ਉੱਥੇ ਫੇਰਦਾ ਸੀ, ਜਿੰਨੀਆਂ ਹਰਾਮਜ਼ਦਗੀਆਂ ਉੱਥੇ ਕਰਦਾ ਸੀਗਾ, ਓਨੀ ਉਹਨੂੰ ਤਰੱਕੀ ਮਿਲਦੀ ਸੀ, ਕਿਉਂਕਿ ਉਹ ਜਿਹੜਾ ਅਕੈਡਮੀ ਕਹਿ ਲਓ, ਜਿਹੜਾ ਸਕੂਲ ਸੀਗਾ ਉਹ ਹਰਾਮਦਿਆਂ ਦਾ ਸਕੂਲ ਸੀਗਾ। ਉਹ ਜਿਹੜਾ ਜਿੰਨਾ ਹਰਾਮ ਦਾ ਹੁੰਦਾ ਸੀਗਾ ਉਹਨੂੰ ਉੱਤੇ ਓਨੀ ਤਰੱਕੀ ਵੀ ਦਿੰਦੇ ਸੀਗੇ ਹਰਾਮ ਦੇ ਝੁੰਡ। ਉਹ ਹਰਾਮ ਦਾ ਝੁੰਡ ਖੁਸ਼ ਹੋ ਗਿਆ ਕਿ ਯਾਰ ਇੱਦਾਂ ਦੀ ਮੈਂ ਹਰਾਮਜ਼ਦਗੀ ਘਰ ਕਰਦਾ ਸਾਂ, ਮਹੱਲੇ 'ਚ ਕਰਦਾ ਸੀ ਅਤੇ ਮੈਨੂੰ ਮਾਰ ਪੈਂਦੀ ਸੀ ਉੱਥੋਂ। ਇੱਥੇ ਮੈਂ ਜਿੰਨੀ ਹਰਾਮਜ਼ਦਗੀ ਕਰ ਰਿਹਾ, ਇੱਥੇ ਮੈਨੂੰ ਤਰੱਕੀ ਮਿਲ ਰਹੀ ਆ, ਮੇਰਾ ਮਤਲਬ ਪਾਸ ਹੋ ਰਿਹਾ। ਉੱਥੇ ਐਗਜ਼ਾਮ ਵੀ ਹੁੰਦੇ ਸੀ ਅਤੇ ਉਹਦੇ 'ਚ ਵੀ ਪਾਸ ਉਹ ਹੁੰਦਾ ਸੀ ਜਿਹੜਾ ਸਭ ਤੋਂ ਵੱਡਾ ਹਰਾਮ ਦਾ ਹੁੰਦਾ ਸੀ, ਮਤਲਬ ਸਭ ਤੋਂ ਜ਼ਿਆਦਾ ਜਿਹੜੀ ਹਰਾਮਜ਼ਦਗੀ ਕਰਦਾ ਸੀ ਉਹ। ਖੈਰ ਜਨਾਬ, ਉਹ ਉੱਥੇ ਜਿਹੜਾ ਨਾ ਉਹ ਚੱਲ ਪਿਆ ਕੰਮ ਹੁੰਦਾ। ਉਹ ਜਨਾਬ ਉਹਨੂੰ ਤਰੱਕੀਆਂ ਮਿਲਣ ਲੱਗ ਗਈਆਂ, ਉਹ ਉੱਤੇ ਚਲਾ ਗਿਆ। ਹਾਈ ਮੇਰਾ ਮਤਲਬ ਹੈ ਕਿ ਬਹੁਤ ਉੱਤੇ ਤਰੱਕੀ ਕਰ ਗਿਆ। ਉਹ ਫਿਰ ਉਹ ਜਨਾਬ ਉਹਨੂੰ ਸਮਝ ਆ ਗਈ ਕਿ ਲੋ ਜੀ ਇੱਥੇ ਹਰਾਮਜ਼ਦਗੀਆਂ ਜਿਹੜੀਆਂ ਮੈਂ ਕਰ ਰਿਹਾ ਇੱਥੇ ਰਹਿ ਕੇ, ਜਿਹੜੇ ਮਹਿਕਮੇ ਦੇ ਵਿੱਚ ਸੀਗਾ, ਜਿਹੜੇ ਕਾਲਜ ਸਕੂਲ 'ਚ ਸੀਗਾ, ਇਹ ਹਰਾਮਜ਼ਦਗੀਆਂ ਜਿਹੜੀਆਂ ਨਾ ਮੈਨੂੰ ਉੱਥੇ ਨਹੀਂ ਲਿਜਾ ਸਕਦੀਆਂ ਜਿੱਥੇ ਮੈਂ ਪਹੁੰਚਣਾ ਚਾਹੁੰਦਾ। ਹਾਂ, ਉਹ ਹਾਈ ਲੈਵਲ 'ਤੇ ਟੌਪ 'ਤੇ ਪਹੁੰਚਣਾ ਚਾਹ ਰਿਹਾ ਸੀਗਾ, ਅਤੇ ਅਜ਼ਾਇਮ ਵੀ ਬੜੇ ਸੀਗੇ। ਫਿਰ ਉਹਨੂੰ ਸਮਝ ਆਈ ਕਿ ਹੁਣ ਮੈਨੂੰ ਕੋਈ ਹਰਾਮਜ਼ਾਦੀ ਲੱਭਣੀ ਪੈਣੀ ਹੈ। ਹਰਾਮ ਦਾ ਝੁੰਡ ਤੋਂ ਆਪ ਸੀਗਾ, ਅਤੇ ਉਹ ਕਹਿਣ ਲੱਗਾ ਕਿ ਲੋ ਜੀ ਹੁਣ ਕੋਈ ਹਰਾਮਜ਼ਾਦੀ ਲੱਭੋ ਕਿ ਮੇਰੇ ਨਾਲ ਰਲੇ, ਅਤੇ ਰਲ ਕੇ ਜਿਹੜਾ ਨਾ ਉਹ ਅਸੀਂ ਆਪਣਾ ਹਿਸਾਬ ਕਿਤਾਬ ਉੱਤਰ ਨੂੰ ਜਾਈਏ, ਅਤੇ ਮੈਂ ਕਹਿੰਦਾ ਵਾ ਮਜ਼ੇ 'ਤੇ ਮਾਈਏ, ਹੁਣ ਆਉਣ ਵਾਲਾ ਹਿਸਾਬ ਹੋਏਗਾ। ਉਹ ਖੈਰ ਉਹਨੂੰ ਜਨਾਬ ਇੱਕ ਹਰਾਮਜ਼ਾਦੀ ਲੱਭ ਗਈ। ਹਰਾਮਜ਼ਾਦੇ ਨੂੰ ਹਰਾਮ ਦੇ ਝੁੰਡ ਨੂੰ ਇੱਕ ਹਰਾਮ ਦੀ ਛੁੰਡਣੀ ਲੱਭ ਗਈ। ਉਹ ਹਰਾਮ ਦੀ ਛੁੰਡਣੀ ਜਿਹੜੀ ਆ ਉਹ ਵੀ ਬੜੀ ਪਹੁੰਚੀ ਹੋਈ ਸੀਗੀ। ਦਿਮਾਗੀ ਤੌਰ 'ਤੇ ਦੋਵੇਂ ਫਾਰਗ ਸਨ। ਦਿਮਾਗੀ ਤੌਰ 'ਤੇ ਫਾਰਗ ਹੀ ਹੁੰਦੇ ਨਾ ਇੱਦਾਂ ਦੇ ਲੋਕ। ਉਹ ਜਨਾਬ ਉਹਨੇ ਉਹਦਾ ਨਾਲ ਹਿਸਾਬ ਕਿਤਾਬ ਲਾਇਆ, ਅਤੇ ਉਹਨੇ ਕਿਹਾ ਲੋ ਜੀ ਆਹ ਜਿਹੜਾ ਚੌਕੀਦਾਰਾਂ ਦਾ ਮਹਿਕਮਾ ਮੇਰਾ, ਹਾਂਜੀ, ਇਹ ਜਿਹੜਾ ਨਾ ਮੈਂ ਇਹਦੇ 'ਤੇ ਟੋਪ 'ਤੇ ਲੱਗਣਾ ਚਾਹੁੰਦਾ, ਅਤੇ ਉਹਦੇ ਬਾਅਦ ਮੈਂ ਪੂਰੇ ਜਿਹੜਾ ਆਪਣਾ ਇਲਾਕਾ ਵਾ ਸਾਡਾ ਉਹਦੇ ਟੋਪ 'ਤੇ ਲੱਗਣਾ ਚਾਹੁੰਦਾ ਵਾਂ। ਅਤੇ ਹੁਣ ਤੁਸੀਂ ਕਹੋਗੇ ਯਾਰ ਇਹ ਕਹਾਣੀ ਸੁਣੀ ਹੋਈ ਹੈ, ਅਤੇ ਫਿਰ ਮੈਂ ਤੁਹਾਨੂੰ ਕਹਾਂਗਾ ਕਿ ਕੋਈ ਐਸੀ ਗੱਲ ਨਹੀਂ, ਇਹ ਕਹਾਣੀਆਂ ਵੈਸੇ ਹੀ ਮਿਲਦੀਆਂ ਹੁੰਦੀਆਂ ਇੱਕ ਦੂਜੇ ਨਾਲ, ਇਹ ਵੀ ਉੱਦਾਂ ਦੀ ਕਹਾਣੀ ਹੈ। ਅਤੇ ਉਹ ਹਰਾਮਜ਼ਾਦੀ ਜਿਹੜੀ ਸੀਗੀ, ਮੇਰਾ ਮਤਲਬ ਹਰਾਮ ਦੀ ਛੁੰਡਣੀ ਜਿਹੜੀ ਸੀਗੀ, ਉਹਨੂੰ ਆਪਣਾ ਸੀਗਾ ਕਿ ਮੈਂ ਵੀ ਕੁਛ ਬਣਨਾ। ਦੋਵਾਂ ਨੂੰ ਇੱਕੋ ਹੀ ਚਾਅ ਸੀਗਾ ਕਿ ਅਸੀਂ ਕੁਛ ਬਣਨਾ। ਉਹ ਹੁਣ ਇੱਕ ਦੂਜੇ ਦੇ ਨਾਲ ਇੱਦਾਂ ਜੁੜੇ ਕਿ ਉਹ ਮੇਰਾ ਮਤਲਬ ਹੈ ਉਹਨਾਂ ਨੂੰ ਆਪਸ 'ਚ ਮੁਹੱਬਤ ਵੀ ਹੋ ਗਈ, ਪਿਆਰ ਵੀ ਹੋ ਗਿਆ, ਇਸ਼ਕ ਮਸ਼ੂਕੀ ਵੀ ਚੱਲਣ ਲੱਗ ਗਈ ਨਾਲ। ਹਰਾਮ ਦਾ ਝੁੰਡ ਵੀ ਖੁਸ਼ ਅਤੇ ਉਹ ਛੁੰਡਣੀ ਵੀ। ਉਹ ਜਨਾਬ ਮਿਲ ਮਿਲਾ ਕੇ ਉਹਨਾਂ ਨੇ ਜਿਹੜਾ ਨਾ ਉਹ ਹਰਾਮ ਦੇ ਝੁੰਡ ਨੂੰ ਉਹ ਸਭ ਤੋਂ ਉੱਤੇ ਜਿਹੜਾ ਅਹੁਦਾ ਹੁੰਦਾ ਟੌਪ ਦਾ ਚੌਕੀਦਾਰਾਂ ਦੇ ਮਹਿਕਮੇ 'ਚ, ਉੱਥੇ ਲਾ ਦਿੱਤਾ। ਕਿਉਂਕਿ ਯਾਰ ਕਿਹੜਾ ਹੁੰਦਾ ਬਈ, ਹੁੰਦਾ ਉਹਨਾਂ ਦਾ ਜੋ ਵੀ ਹੈ, ਸਰਪੰਚ ਕਹਿ ਲਓ, ਜੋ ਕਹਿ ਲਓ, ਮੇਰਾ ਮਤਲਬ ਹੈ ਉੱਥੇ ਹਰਾਮਜ਼ਾਦਿਆਂ ਦਾ ਸਭ ਤੋਂ ਵੱਡਾ ਉੱਥੇ ਲਾ ਦਿੱਤਾ ਉਹਨੂੰ। ਅਤੇ ਉਹਦੇ ਬਾਅਦ ਜਨਾਬ ਹਰਾਮ ਦਾ ਝੁੰਡ ਜਿਹੜਾ ਉਹ ਵੀ ਖੁਸ਼ ਹੋ ਗਿਆ। ਉਹ ਕਹਿੰਦਾ ਲਓ ਜੀ ਆਹ ਹੁਣ ਗੱਲ ਬਣੀ ਨਾ, ਹੁਣ ਸਿਸਟਮ ਬਣਿਆ, ਹੁਣ ਦੇਖੋ ਕਿ ਮੈਂ ਕਿਸ ਤਰ੍ਹਾਂ, ਮੇਰਾ ਮਤਲਬ ਕਿ ਪੂਰਾ ਜਿਹੜਾ ਉਹਦਾ ਇਲਾਕਾ ਵਾ ਮੈਂ ਤੁੰਨ ਕੇ ਰੱਖ ਦਿੰਦਾ ਵਾ। ਹੁਣ ਚੈੱਕ ਕਰੋ ਕਿ ਹੁਣ ਸਾਰੀ ਦੁਨੀਆ ਮੇਰੇ ਤੋਂ ਤੰਗ ਹੋਊਗੀ।
ਦੁਨੀਆ ਦੇ ਅੰਦਰ ਖੈਰ ਕੀ ਤੰਗ ਹੋਣਾ, ਦੁਨੀਆ ਦੇ ਤੇ ਉਹ ਬੂਟ ਚੱਟਣ ਲੱਗ ਗਿਆ। ਖੈਰ ਆਪਣੇ ਜਿਹੜਾ ਉਹਦਾ ਮੁਲਕ ਸੀ, ਆਪਣਾ ਜਿਹੜਾ ਇਲਾਕਾ ਸੀਗਾ, ਉਹਦੇ ਉਹਨੇ ਮਤਲਬ ਕਿ ਚੂੰ ਪੱਟ ਦਿੱਤੀ। ਜੋ ਵੀ ਕਹਿੰਦੇ ਯਾਰ ਤੂੰ ਇੱਦਾਂ ਨਹੀਂ ਹੁੰਦੀ, ਪੰਜਾਬੀ 'ਚ ਕਹਿੰਦੇ ਕਿ ਤੂੰ ਪੱਟ ਕੇ ਰੱਖ ਦਿੱਤੀ। ਉਹਨੇ ਜਨਾਬ ਪੂਰੇ ਮੁਲਕ ਦੀ ਪੱਟ ਕੇ ਰੱਖ ਦਿੱਤੀ ਜਨਾਬ, ਉੱਤੇ ਥੱਲੇ। ਉਹ ਫਿਰ ਜਨਾਬ ਲੋਕੀ ਜਿਹੜੇ ਨਾ ਉਹ ਹੈਰਾਨ ਕਿ ਯਾਰ ਇਹ ਕੀ ਹੋ ਗਿਆ, ਇਹ ਹਰਾਮਦਿਆਂ ਤੇ ਜਿਹੜਾ ਮਹਿਕਮਾ ਵੱਡਾ, ਇਹਨੇ ਕਿਹੜਾ ਬੰਦਾ ਇੱਥੇ ਲਵਾ ਦਿੱਤਾ ਜਿਹਨੇ ਪੂਰੇ ਮੁਲਕ ਦੀ ਤੂੰ ਬਣਾ ਕੱਢ ਕੇ ਰੱਖ ਦਿੱਤੀ, ਪੱਟ ਕੇ ਰੱਖ ਦਿੱਤੀ। ਉਹ ਜਨਾਬ ਉਹਨੇ ਫਿਰ ਆਪਣਾ ਨਾਲ ਉਹਨੇ ਆਪਣਾ ਜਿਹੜੀ ਉਹਦੀ ਹਰਾਮ ਦੀ ਛੁੰਡਣੀ ਸੀ ਉਹਨੂੰ ਵੀ ਮੁਸੱਲਤ ਕਰਵਾਇਆ। ਹਾਂ, ਉਹ ਵੀ ਮੁਸੱਲਤ ਕਰਾਇਆ। ਹੁਣ ਦੋਵੇਂ ਜਣੇ ਜਨਾਬ ਮਜ਼ੇ ਕਰ ਰਹੇ ਨੇ, ਹਿਸਾਬ ਕਿਤਾਬ ਲਾ ਰਹੇ ਨੇ, ਕੋਈ ਉਹਨਾਂ ਨੂੰ ਰੋਕਣ ਵਾਲਾ ਨਹੀਂ, ਟੋਕਣ ਵਾਲਾ ਨਹੀਂ ਗਾ। ਲੇਕਿਨ ਪ੍ਰੋਬਲਮ ਇੱਕ ਆ ਕਿ ਦੇਖੋ ਹਰਾਮ ਦੇ ਛੁੰਡ ਦੀ ਕਾਬਲੀਅਤ ਸਿਰਫ ਹਰਾਮਜ਼ਦਗੀ ਕਰਨੀ ਹੁੰਦੀ ਆ। ਉਹ ਹਰਾਮਜ਼ਦਗੀਆਂ ਕਰਦੇ ਕਰਦੇ ਉਹ ਜਿਹੜਾ ਆਪਣਾ ਪੂਰਾ ਇੱਕ ਉਹਨਾਂ ਦਾ ਸਿਸਟਮ ਸੀਗਾ ਬਣਿਆ ਹੋਇਆ ਉਹ ਚੌਕੀਦਾਰਾਂ ਦਾ, ਉਹ ਸਾਰਾ ਬਰਬਾਦ ਹੋ ਗਿਆ। ਉਹ ਜਿੱਥੇ ਚੌਕੀਦਾਰ ਹਲਕੀ ਫੁਲਕੀ ਹੁਕਮਰਾਨੀ ਪਹਿਲੇ ਕਰਦੇ ਹੁੰਦੇ ਸੀਗੇ, ਆਪਣਾ ਮਾਲ ਗੋਦਾਮ ਸਮੇਟਦੇ ਹੁੰਦੇ ਸੀਗੇ, ਸਿਸਟਮ ਜਾਰਾਦਾਰੀ ਸੀਗੀ ਉਹਨਾਂ ਦੀ, ਉਹ ਜਨਾਬ ਆਹਿਸਤਾ ਆਹਿਸਤਾ ਕਰਕੇ ਸਾਰੀ ਉਹਨੇ ਹਥਿਆ ਕੇ ਆਪਣੇ ਹੱਥ 'ਚ ਲੈ ਕੇ, ਹਰ ਕਾਰੋਬਾਰ ਸਾਰਾ ਕੁਛ ਆਪਣੇ ਹੱਥ 'ਚ ਲੈ ਕੇ ਉਹਨੇ ਐਸੀ ਤਬਾਹੀ और ਬਰਬਾਦੀ ਪੱਟੀ ਕਿ ਉਹ ਬੜੇ ਬੜੇ ਹਰਾਮ ਦੇ ਵੀ ਹੁਣ ਉੱਥੇ ਸੋਚ ਰਿਹਾ ਕਿ ਯਾਰ ਇਹ ਸਾਡੇ ਕੋਲ ਕੀ ਗਲਤੀ ਹੋਈ, ਕਾਸ਼ ਕਿ ਜਦੋਂ ਹਰਾਮ ਦਾ ਛੁੰਡ ਆਇਆ ਸੀ ਅਸੀਂ ਇਹਨੂੰ ਜਿਹੜਾ ਨਾ ਉਹ ਨਾ ਰੱਖਦੇ ਤੇ ਇਹ ਹਿਸਾਬ ਦਾ ਮਾਲ ਲਵਾਉਂਦੇ ਤੇ ਅੱਜ ਬੇੜਾ ਗਰਕ ਨਾ ਹੁੰਦਾ। ਉਹ ਬਾਬਾ ਜੀ ਫਰਮਾਉਂਦੇ ਨੇ ਕਿ ਵੀ ਉਹ ਹਰਾਮ ਦੀ ਛੁੰਡਣੀ ਦਾ ਵੀ ਕੋਈ ਦੱਸੋ, ਹਰਾਮ ਦੇ ਛੁੰਡ ਦਾ ਤੇ ਦੱਸੀ ਯਾਰ। ਮੈਂ ਕਿਹਾ ਬਾਬਾ ਜੀ ਉਹ ਜਿਹੜਾ ਨਾ ਉਹਦੇ ਬਾਰੇ 'ਚ ਕੀ ਮੈਂ ਦੱਸਾਂ, ਉਹ ਵੀ ਹਰਾਮ ਦੀ ਛੁੰਡਣੀ ਸੀ। ਉਹਦਾ ਕੰਮ ਇਹ ਸੀ ਕਿ ਉਹਨੇ ਜਨਾਬ ਗੰਦੀਆਂ ਫਿਲਮਾਂ ਬਣਾਉਣੀਆਂ। ਹਾਂ, ਔਰ ਗੰਦੀਆਂ ਫਿਲਮਾਂ ਬਣਾ ਕੇ ਉਹਨੇ ਹਰ ਬੰਦੇ ਨੂੰ ਅੱਕੇ ਲਾਇਆ। ਹਾਂ, ਉਹ ਗੰਦੀਆਂ ਫਿਲਮਾਂ ਬਣਾ ਕੇ ਉੱਥੇ, ਹੁਣ ਤੁਸੀਂ ਕਹੋਗੇ ਯਾਰ ਸੁਣੀ ਜੀ, ਵੀ ਸਾਰੀਆਂ ਚੀਜ਼ਾਂ ਸੁਣੀਆਂ ਹੁੰਦੀਆਂ, ਕੋਈ ਐਸੀ ਗੱਲ ਨਹੀਂ। ਉਹ ਬਣੂ ਕੇ ਗੰਦੀਆਂ ਫਿਲਮਾਂ ਜਿਹੜੀਆਂ ਨਾ ਉਹ ਪਹੁੰਚੀ ਆਪਣਾ ਉੱਤੇ ਹਿਸਾਬ ਕਿਤਾਬ ਲਾ ਕੇ ਜਿੱਥੇ ਅੱਜ ਮੌਜੂਦ ਆ। ਅਤੇ ਕੁੱਲ ਉਹਦਾ ਜਿਹੜਾ ਨਾ ਕੰਮ ਇਹੀ ਆ ਕਿ ਉਹਨੇ ਟਿਕਟੋਕਾਂ ਬਣਵਾਉਣੀਆਂ, ਉਹਨੇ ਜਨਾਬ ਫੈਸ਼ਨ ਕਰਨੇ ਆ, ਉਹਨੇ ਆਪਣਾ ਜਿਹੜਾ ਹਰਾਮ ਦਾ ਛੁੰਡ ਆ ਉਹਨੂੰ ਖੁਸ਼ ਰੱਖਣਾ ਅਤੇ ਹਰਾਮ ਦੇ ਛੁੰਡ ਨੇ ਉਹਨੂੰ ਖੁਸ਼ ਰੱਖਣਾ। ਅਤੇ ਬਾਕੀ ਜਿਹੜਾ ਨਾ ਉਹ ਇਲਾਕਾ ਉਹ ਜਾਏ ਪਹਾੜ ਦੇ ਵਿੱਚ, ਉਹ ਖਸਮਾਂ ਨੂੰ ਖਾਏ। ਹੁਣ ਉਹ ਜਿੱਥੇ ਉਹ ਹਰਾਮ ਦੇ ਛੁੰਡ ਨੇ ਉਹਨੂੰ ਲਾਇਆ ਸੀਗਾ ਉੱਥੋਂ ਖੁਸ਼ ਨਹੀਂ। ਉਹ ਕਹਿੰਦੀ ਹੈ ਕਿ ਮੇਰਾ ਮਤਲਬ ਇਸ ਤੋਂ ਵੀ ਮੈਨੂੰ ਉੱਤੇ ਲਾਓ। ਉਹ ਕਹਿਣ ਲੱਗਾ ਹੁਣ ਮੈਂ ਤੈਨੂੰ ਕਿੱਥੇ ਲਾ ਦਿਆਂ, ਜਿੱਥੇ ਤੱਕ ਮੈਂ ਤੈਨੂੰ ਲਾ ਸਕਦਾ ਸੀ ਉੱਥੇ ਤਾਂ ਮੈਂ ਲਾ ਦਿੱਤਾ ਤੈਨੂੰ, ਇਸ ਤੋਂ ਉੱਤੇ ਨੂੰ ਕਿੱਥੇ ਲਾਉਂਦਾ ਸੀ, ਆਪਣੀ ਜਗ੍ਹਾ 'ਤੇ ਲਵਾ ਦੇ। ਕਹਿੰਦੀ ਨਹੀਂ ਮੈਂ ਹੋਰ ਉੱਤੇ ਜਾਣਾ। ਉਹ ਹਰਾਮ ਦੇ ਛੁੰਡ ਨੇ ਉੱਥੇ ਆਪਣੇ ਜਿਹੜੇ ਨਾ ਨੌਕਰ ਚਾਕਰ ਵੀ ਰੱਖੇ ਹੋਏ ਸੀ ਬੜੇ ਬੜੇ ਉੱਤੇ ਅਹੁਦਿਆਂ 'ਤੇ। ਉਹ ਕਹਿਣ ਲੱਗੀ ਜਿਹੜੇ ਸਭ ਤੋਂ ਵੱਡਾ ਟੌਪ ਦਾ ਅਹੁਦਾ ਜੇ ਤੋਂ ਆਪਣਾ ਨੌਕਰ ਰੱਖਿਆ ਉਹਦਾ ਹੀ ਰਿਸ਼ਤੇਦਾਰ ਸੀਗਾ ਕੋਈ। ਉਹ ਕਹਿਣ ਲੱਗੀ ਉਹਨੂੰ ਹਟਾਓ ਅਤੇ ਮੈਨੂੰ ਲਿਆ। ਉਹ ਹਰਾਮ ਦਾ ਛੁੰਡ ਕਹਿਣ ਲੱਗਾ ਕਿ ਵੀ ਇੱਥੇ ਦੇਖ ਆ ਜਾਏਗੀ ਤੂੰ, ਅਤੇ ਮੇਰਾ ਮਤਲਬ ਹੈ ਕਿ ਤੂੰ ਬਿਲਕੁਲ ਫਾਰਗ ਆ, ਮੈਂ ਵੀ ਫਾਰਗ ਹਾਂ। ਚਲੋ ਥੋੜ੍ਹਾ ਬਹੁਤ ਸਿਸਟਮ ਚੱਲ ਰਿਹਾ ਵਾ, ਕੋਈ ਭਰਮ ਹੈ ਜਮਹੂਰੀਅਤ ਦਾ, ਅਤੇ ਰਹਿਣ ਦੇ। ਇਹਨੂੰ ਮੈਂ ਅੱਗੇ ਫਾਰਮ 47 'ਤੇ ਜਤਵਾ ਕੇ ਲਾਇਆ ਹੋਇਆ ਇੱਥੇ, ਅਤੇ ਤੂੰ ਉੱਤੇ ਆ ਕੇ ਕੀ ਕਰ। ਉਹ ਕਹਿੰਦੀ ਹੈ ਕਿ ਨਹੀਂ ਹੁਣ ਉਹਦੀ ਜ਼ਿੱਦ ਆ, ਉਹ ਕਹਿੰਦੀ ਮੈਂ ਆਉਣਾ। ਲੇਕਿਨ ਹਰਾਮ ਦੇ ਛੁੰਡ ਦਾ ਇੱਕ ਸਾਲਾ ਵੀ, ਹਰਾਮ ਦੇ ਛੁੰਡ ਜਿਹੜਾ ਨਾ ਉਹਨੂੰ ਪਤਾ ਵਾ ਕਿ ਯਾਰ ਇਹ ਮਾਈ ਇੱਥੇ, ਮੇਰਾ ਮਤਲਬ ਹੈ ਕਿ ਆਹ ਜਿਹੜੀ ਛੁੰਡਣੀ ਆ, ਆ ਛੁੰਡਣੀ ਨੂੰ ਇੱਥੇ ਮੈਂ ਲਾਤਾ ਅਤੇ ਮੈਂ ਆਪਣੇ ਹੱਥ ਵੜਵਾ ਬੈਠਾਂਗਾ। ਇਹ ਪਾਗਲ ਹੈ, ਦਿਮਾਗ ਇਹਦਾ ਹੈ ਕੋਈ ਨਹੀਂ, ਇਹਨੂੰ ਫੈਸ਼ਨ ਕਰਾ ਲਓ, ਇਹਨੂੰ ਜਹਾਜ਼ ਜੂਜ਼ ਚਟਵਾ ਲਓ। ਉਹਨੇ ਜਹਾਜ਼ ਜੂਜ਼ ਵੀ ਲੈ ਕੇ ਦਿੱਤੇ ਉਹਨੂੰ ਕਿ ਤੂੰ ਜਹਾਜ਼ ਜੂਜ਼ ਝੂਟੇ ਲੈ, ਜਹਾਜ਼ ਦੇ ਵੀ ਝੂਟੇ ਲੈ, ਹੋਰ ਕਿਸੇ ਚੀਜ਼ ਦੇ ਵੀ ਝੂਟੇ ਲੈ। ਸਕੂਨ ਕਰ, ਠੰਡ ਮੌਤ ਤੇ ਮਿੱਠੇ ਚੌਲ, ਤੈਨੂੰ ਕਾਹਦਾ ਠੰਡ ਲੱਗ, ਤੈਨੂੰ ਸਕੂਨ ਕਰ, ਯਾਸ਼ੀ ਕਰ। ਉਹ ਕਹਿੰਦੇ ਨਹੀਂ ਮੈਂ ਉੱਥੇ ਹਿਸਾਬ ਕਿਤਾਬ ਬਣਾਉਣਾ। ਲੇਕਿਨ ਉਹਨੂੰ ਪਤਾ ਸੀ ਕਿ ਯਾਰ ਉਹ ਜਿਹੜਾ ਨਾ ਹਿਸਾਬ ਕਿਤਾਬ ਇਹ ਫਾਰਗ ਆ, ਇਹ ਬਿਲਕੁਲ ਹੀ ਡੁੱਬਿਆ ਪਿਆ ਕੰਮ ਅੱਗੇ ਹੋਰ ਡੁੱਬੋ ਦੇ। ਹੁਣ ਉਹ ਚਾਹੁੰਦਾ ਵਾ ਕਿ ਬਈ ਆਹ ਕਿਸੇ ਤਰ੍ਹਾਂ ਚੁੰਡਣੀ ਨੂੰ ਮੁਤਮਈਨ ਕਰਕੇ ਅਤੇ ਆਪਣਾ ਇੱਕ ਉਹਦਾ ਸਾਲਾ ਹਰਾਮ ਦੇ ਛੁੰਡ ਦਾ, ਉਹ ਵੀ ਬੜਾ ਵੱਡਾ ਹਰਾਮ ਦਾ। ਲਾਜ਼ਮੀ ਗੱਲ ਆ, ਹਰਾਮਦਿਆਂ ਦਾ ਟੱਬਰ ਉਹਦੇ 'ਚ ਹਰਾਮਦੇ ਹੀ ਹੋਣੇ ਆ, ਹਰਾਮਦਿਆਂ ਦਾ ਸਾਰਾ ਕੁੰਬਾ। ਉਹ ਹਰਾਮਜ਼ਾਦਾ ਜਿਹੜਾ ਉਹ ਹੁਣ ਪਲ ਤੋਲ ਲਿਆ। ਉਹ ਕਹਿੰਦਾ ਜੀ ਆਪਣਾ ਇਹਨੂੰ ਜਿਹੜਾ ਨਾ ਮੈਂ ਉੱਥੇ ਲਾਉਣਾ ਵਾ ਵੱਡੇ ਉਹਦੇ 'ਤੇ, ਤਾਂ ਕਿ ਜਿਹੜਾ ਨਾ ਹਰ ਚੀਜ਼ ਮੇਰੇ ਕੰਟਰੋਲ 'ਚ ਹੋਵੇ, ਹਿਸਾਬ ਕਿਤਾਬ ਸਿਸਟਮ ਚੱਲੇ। ਅਤੇ ਉਹ ਹੁਣ ਦੇਖੋ ਵੀ ਕੀ ਮੇਰਾ ਮਤਲਬ ਆ ਜਿਹੜੀ ਛੁੰਡਣੀ ਆ ਇਹਦੀ ਕੋਈ ਸੁਣੀ ਜਾਂਦੀ ਹੈ ਜਾਂ ਇਹ ਇੱਥੇ ਹੀ ਆ ਜਾਂ ਇਹ ਉੱਤੇ ਜਾਏਗੀ। ਬਾਬਾ ਜੀ ਕਹਿੰਦੇ ਨੇ ਕਿ ਵੀ ਮੇਰਾ ਖਿਆਲ ਹੈ ਕਿ ਛੁੰਡਣੀ ਜਿੱਤ ਜਾਏਗੀ। ਮੈਂ ਕਿਹਾ ਬਾਬਾ ਜੀ ਉਹ ਕਿੱਦਾਂ, ਸਾਰੀ ਪਾਵਰ ਤੇ ਹਰਾਮ ਦੇ ਛੁੰਡ ਕੋਲ। ਬਾਬਾ ਜੀ ਕਹਿੰਦੇ ਪਾਵਰ ਚਾਹੇ ਉਹਦੇ ਕੋਲ, ਲੇਕਿਨ ਛੁੰਡਣੀ ਕੋ ਹਜੇ ਵੀ ਇੱਦਾਂ ਦੀਆਂ ਫਿਲਮਾਂ ਪਈਆਂ। ਹਾਂ, ਇੱਕ ਅੱਧੀ ਫਿਲਮ ਨੇ ਕੱਢ ਦਿੱਤੀ ਨਾ
ਹਰਾਮ ਦੇ ਛੁੰਡ ਦੀ ਭੈਣ ਦੀ ਸਿਰੀ ਹੋ ਜਾਣੀ ਆ। ਉਹਨੂੰ ਇਹਨੂੰ ਲਾਣਾ ਹੀ ਪੈਣਾ ਉੱਤੇ, ਜੋ ਮਰਜ਼ੀ ਕਰ ਲਵੇ, ਇਹ ਆਏਗਾ ਹੀ ਆਏਗਾ। ਤੇ ਮੈਂ ਕਿਹਾ ਬਾਬਾ ਜੀ ਬਾਕੀ ਜਿਹੜਾ ਮੁਲਕ ਆ, ਜਿਹੜਾ ਮੇਰਾ ਮਤਲਬ ਇਲਾਕਾ, ਜਿਹੜੇ ਲੋਕ ਉੱਥੇ ਕੀੜੇ ਮਕੌੜੇ ਹਸ਼ਰਾਤੁਲ ਅਰਜ਼ ਉੱਥੇ ਰਹਿੰਦੇ ਆ, ਉਹਨਾਂ ਦੀ ਕੀ ਬਣੂਗਾ? ਬਾਬਾ ਜੀ ਕਹਿੰਦੇ ਪੁੱਤਰ, ਉਹ ਕੀੜੇ ਮਕੌੜਿਆਂ ਦਾ ਜਿਹੜਾ ਮੁਕੱਦਰ ਹੁੰਦਾ ਨਾ, ਉਹ ਪੈਰਾਂ ਦੇ ਥੱਲੇ ਆ ਕੇ ਮਸਲੇ ਜਾਣਾ ਹੀ ਹੁੰਦਾ। ਉਹ ਕੀੜੇ ਮਕੌੜੇ ਹਸ਼ਰਾਤੁਲ ਅਰਜ਼ ਇੱਦਾਂ ਹੀ ਪੈਰਾਂ ਦੇ ਥੱਲੇ ਆ ਕੇ ਉਹ ਕੁਚਲੇ ਜਾਂਦੇ ਰਹਿਣਗੇ, ਉਹਨਾਂ ਦਾ ਬੇੜਾ ਗਰਕ ਹੁੰਦਾ ਰਹੇਗਾ ਜਦ ਤੱਕ ਕਿ ਉਹ ਇਨਸਾਨ ਨਹੀਂ ਬਣ ਜਾਂਦੇ। ਮੈਂ ਕਿਹਾ ਬਾਬਾ ਜੀ ਆਹ ਮੇਰਾ ਮਤਲਬ ਯਾਰ ਕੀੜੇ ਮਕੌੜੇ ਇਨਸਾਨ ਵੀ ਬਣ ਸਕਦੇ ਆ? ਬਾਬਾ ਜੀ ਕਹਿੰਦੇ ਹਾਂ, ਜਦ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਬਈ ਆਪਣੇ ਰਾਈਟਸ ਦਾ, ਆਪਣੇ ਹੱਕ ਲਈ ਖੜੇ ਹੋਣ ਦਾ ਅਹਿਸਾਸ ਹੋ ਗਿਆ, ਤੇ ਉਹ ਕੀੜੇ ਮਕੌੜੇ ਇਨਸਾਨ ਬਣ ਜਾਣਗੇ। ਮੈਂ ਕਿਹਾ ਬਾਬਾ ਜੀ ਇੰਨਾ ਜੋ ਕਰਨਾ, ਉਹ ਕੀੜੇ ਮਕੌੜਿਆਂ ਨੂੰ ਅਹਿਸਾਸ ਦਿਲਾ ਕੇ ਇਹਨਾਂ ਨੂੰ ਇਨਸਾਨ ਬਣਾਉਣਾ, ਉਹ ਇੰਨੀ ਦੇ ਕੋਸ਼ਿਸ਼ ਕਰਦੇ ਰਹੇ ਸਾਰੇ ਰਲ ਕੇ, ਤੇ ਫਿਰ ਇਨਸਾਨ ਨਹੀਂ ਬਣਦੇ ਨਾ, ਇਹਨਾਂ ਨੇ ਮੇਰਾ ਹਰਾਮ ਬਣਨਾ, ਇੰਨੀ ਮਿਹਨਤ ਕਰਕੇ ਕੀ ਫਾਇਦਾ? ਤੇ ਉਹ ਹਰਾਮ ਦੇ ਛੁੰਡ ਨੂੰ ਇਨਸਾਨ ਬਣਾ ਲਓ। ਬਾਬਾ ਜੀ ਕਹਿੰਦੇ ਨਹੀਂ, ਉਹ ਐਸੀ ਖਸਲਤ ਉਹਨਾਂ 'ਚ ਹੈ ਨਹੀਂ, ਇੱਦਾਂ ਦਾ ਬੀਜ ਉਹਦੇ 'ਚ ਪਾਇਆ ਨਹੀਂ ਜਾਂਦਾ ਕਿ ਉਹ ਇਨਸਾਨ ਬਣ ਜਾਏ। ਹਰਾਮ ਦਾ ਛੁੰਡ ਸ਼ੁਰੂ ਤੋਂ ਹਰਾਮ ਦਾ ਸੀਗਾ, ਉਹਨਾਂ ਨੇ ਹਰਾਮ ਦਾ ਹੀ ਕਹਿਣਾ, ਇਹ ਜੋ ਮਰਜ਼ੀ ਕਰ ਲਓ ਤੁਸੀਂ, ਹੋ ਨਹੀਂ ਸਕਦਾ। ਇਹ ਬਸ ਹਰਾਮ ਦੇ ਛੁੰਡ ਨੂੰ ਚੁੱਕ ਕੇ ਜਨਾਂ ਨਾਲ ਬਾਹਰ ਕੱਢਣਾ ਪੈਣਾ।